दोस्तों इस वक्त मेरे नाल ਜਿਹੜੇ ਵੀਰ ਹੁਣੀ ਖੜੇ ਆ ਉਹਨਾਂ ਨੇ ਦਸਤਾਰ ਸਜਾਉਣ ਦੇ ਮੁਕਾਬਲੇ ਵਿੱਚ ਬਹੁਤ ਮੱਲਾਂ ਮਾਰੀਆਂ ਆ। ਉਹ ਵੀਰ ਜੀ ਹੁਣਾਂ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਤੋਂ ਪੁੱਛਦੇ ਆ। ਬਾਈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇੰਡੋਸ ਟੀਵੀ ਵਾਲਿਆਂ ਨੂੰ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੇ ਆਪ ਜੀ ਰੂਬਰੂ ਕਰਵਾ ਰਹੇ ਹੋ। ਵੀਰ ਜੀ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਦੱਸਿਓ ਤੇ ਕਿੱਥੋਂ ਆਏ ਹੋ ਤੇ ਸਪੈਸ਼ਲ ਤੁਸੀਂ ਮੈਨੂੰ ਲੱਗਦਾ ਖੇਡਾਂ ਲਈ ਆਏ ਹੋ। ਜੀ ਜੀ, ਮੇਰਾ ਨਾਮ ਆ ਜੀ ਬਲਦੇਵ ਸਿੰਘ ਸਰਹਾਲੀ ਤੇ ਮੈਂ ਜ਼ਿਲ੍ਹਾ ਤਰਨਤਾਰਨ ਪਿੰਡ ਸਰਹਾਲੀ ਪੰਜਾਬ ਤੋਂ ਆਇਆ ਤੇ ਇੱਥੇ ਸਪੈਸ਼ਲ ਐਡੀਲੇਡ ਦੀਆਂ ਸਿੱਖ ਗੇਮਾਂ ਜਿਹੜੀਆਂ ਹੁਣ ਹੋ ਰਹੀਆਂ ਇਹਦੇ ਵਿੱਚ ਦਸਤਾਰ ਮੁਕਾਬਲੇ ਦੀ ਜੱਜਮੈਂਟ ਲਈ ਸਪੈਸ਼ਲ ਮੈਂ ਪੰਜਾਬ ਤੋਂ ਆਇਆ ਜੀ। ਤੇ ਤੁਹਾਡੇ ਨਾਮ ਤੇ ਇੱਕ ਵਰਲਡ ਰਿਕਾਰਡ ਜਿਹੜਾ ਆ ਉਹ ਦਰਜ ਆ ਤੇ ਇੱਕ ਵਰਲਡ ਰਿਕਾਰਡ ਜਿਹੜਾ ਗਿਨੀਜ਼ ਵਰਲਡ ਰਿਕਾਰਡ ਉਹਦੇ ਵਿੱਚ ਉਹਦੇ ਰਿਜ਼ਲਟ ਦੀ ਵੇਟ ਕਰ ਰਹੇ ਹੋ ਤੁਸੀਂ, ਉਹਦੇ ਬਾਰੇ ਜ਼ਰੂਰ ਦੱਸੋ। ਹਾਂਜੀ, ਮੈਂ ਦੱਸਣਾ ਚਾਹਾਂਗਾ ਜਿਹੜਾ ਮੇਰਾ ਪਹਿਲਾ ਵਰਲਡ ਰਿਕਾਰਡ ਬਣਿਆ ਉਹ ਚੱਲਦੇ ਬੁਲਟ ਦੇ ਉੱਪਰ ਪੌੜੀ ਲਾ ਕੇ ਤਕਰੀਬਨ 30 ਮੀਟਰ ਦੀ ਦਸਤਾਰ 2 ਮਿੰਟ ਦੇ ਵਿੱਚ ਸਜਾਈ ਆ। ਔਰ ਦੂਜਾ ਵਰਲਡ ਰਿਕਾਰਡ ਦੁਨੀਆ ਦੀ ਸਭ ਤੋਂ ਤੇਜ਼ ਪੱਗ ਬੰਨ੍ਹਣ ਦਾ ਆਪਣਾ ਜਲਦੀ ਉਹਦਾ ਰਿਜ਼ਲਟ ਆਉਣ ਵਾਲਾ ਵਾ ਤੇ ਉਹਦੇ ਵਿੱਚ 12 ਸੈਕਿੰਡ ਦੇ ਵਿੱਚ ਆਪਾਂ ਦਸਤਾਰ ਸਜਾਈ ਆ ਜੀ। ਤੇ ਅੱਗੇ ਹੋਰ ਨਵੇਂ ਵਰਲਡ ਰਿਕਾਰਡ ਬਾਰੇ ਵੀ ਆਪਾਂ ਤੁਹਾਨੂੰ ਦੱਸਾਂਗੇ ਜਿਹੜੇ ਆਪਾਂ ਨਵੇਂ ਬਣਾ ਰਹੇ ਆ ਜੀ। ਸੋ ਦੋਸਤੋ ਜਿੱਦਾਂ ਆਪਾਂ ਗੱਲ ਕਰਦੇ ਹੁੰਨੇ ਆ ਕਿ ਆਪਣੀ ਦਸਤਾਰ ਨੂੰ ਜਿਹੜੀ ਪਛਾਣ ਆ ਉਹ ਇਹੋ ਜਿਹੇ ਵੀਰਾਂ ਦੇ ਐਫਰਟਸ ਦੇ ਨਾਲ ਮਿਲਦੀ ਆ ਕਿਉਂਕਿ ਵੀਰ ਜੀ ਹੁਣਾਂ ਨੇ ਐਫਰਟ ਕਰਕੇ ਜਿਹੜਾ ਦਸਤਾਰ ਨੂੰ ਵਰਲਡ ਲੈਵਲ ਤੇ ਗਿਨੀਜ਼ ਵਰਲਡ ਆਫ ਰਿਕਾਰਡ ਦੇ ਵਿੱਚ ਵੀਰ ਜੀ ਦਾ ਨਾਮ ਦਰਜ ਹੈ ਤੇ ਇੱਕ ਹੋਰ ਰਿਕਾਰਡ ਜਿਹੜਾ ਆ ਉਹ ਇਹਨਾਂ ਦੇ ਨਾਮ ਤੇ ਉਹਦੇ ਰਿਜ਼ਲਟ ਦੀ ਵੇਟ ਕਰ ਰਹੇ ਆ। ਸੋ ਇਹਨਾਂ ਜਿਹੜੇ ਇਦਾਂ ਦੇ ਵੀਰ ਆ ਜਿਹੜੇ ਦਸਤਾਰ ਦੀ ਪਛਾਣ ਲਈ ਕੰਮ ਕਰਦੇ ਆ ਉਹਨਾਂ ਤੇ ਮੇਰੇ ਖਿਆਲ ਹਰੇਕ ਪੰਜਾਬੀ ਨੂੰ ਮਾਣ ਆ। ਜਿੱਦਾਂ ਤੁਸੀਂ ਦੱਸਿਆ ਕਿ ਤੁਸੀਂ ਖਾਸ ਕਰਕੇ ਇਹਨਾਂ ਖੇਡਾਂ ਲਈ ਆਏ ਹੋ, ਤੁਸੀਂ ਪਹਿਲਾਂ ਵੀ ਇੱਥੇ ਆ ਚੁੱਕੇ ਹੋ ਕਿ ਪਹਿਲੀ ਵਾਰ ਆ ਰਹੇ ਹੋ? ਨਹੀਂ ਵੀਰ ਜੀ, ਪਿਛਲੀ ਵਾਰ ਵੀ ਮੈਂ 골ਡ ਕੋਸਟ ਦੀਆਂ ਗੇਮਾਂ ਤੇ ਆਇਆ ਸੀ, ਉਦੋਂ ਵੀ ਦਸਤਾਰ ਮੁਕਾਬਲੇ ਦੀ ਜੱਜਮੈਂਟ ਕੀਤੀ ਸੀ ਤੇ ਬੜਾ ਉਤਸ਼ਾਹ ਉੱਥੇ ਵੀ 골ਡ ਕੋਸਟ ਦੇਖਣ ਨੂੰ ਮਿਲਿਆ। ਸਾਰੇ ਖਿਡਾਰੀਆਂ ਦੇ ਵਿੱਚ ਜਿੰਨੇ ਵੀ ਲੋਕ ਇੱਥੇ ਆਉਂਦੇ ਨੇ ਬੜੇ ਖੁਸ਼ ਹੋ ਕੇ ਆਉਂਦੇ ਨੇ, ਪਰਿਵਾਰਾਂ ਦੇ ਨਾਲ ਆਉਂਦੇ ਨੇ, ਬੜਾ ਚੰਗਾ ਲੱਗਦਾ। ਸੋ ਇਸ ਵਾਰ ਵੀ ਮੈਂ ਸਪੈਸ਼ਲ ਐਡੀਲੇਡ ਦੀਆਂ ਜਿਹੜੀਆਂ ਗੇਮਾਂ ਵਾਸਤੇ ਆਇਆ। ਕਾਰਨ ਇਹੀ ਆ ਵੀ ਆਪਣਾ ਪੰਜਾਬੀਅਤ ਦਾ ਜਿਹੜਾ ਪ੍ਰਚਾਰ ਪ੍ਰਸਾਰ ਹੋ ਰਿਹਾ ਬੜਾ ਜੰਗੀ ਪੱਧਰ ਤੇ ਐਵੇਂ ਇੱਕ ਦੂਜੇ ਨੂੰ ਮਿਲਿਆ ਜਾਂਦਾ ਸਿੱਖ ਗੇਮਾਂ ਦੇ ਵਿੱਚ। ਤੁਹਾਨੂੰ ਜਿਹੜਾ ਜੱਜਮੈਂਟ ਲਈ ਖਾਸ ਕਰਕੇ ਬੁਲਾਇਆ ਜਾਂਦਾ ਹੈ? ਜੀ ਹਾਂਜੀ, ਦਸਤਾਰ ਮੁਕਾਬਲੇ ਦੀ ਜੱਜਮੈਂਟ ਲਈ ਸਪੈਸ਼ਲ। ਹਾਂਜੀ। ਸੋ ਜਿਸ ਤਰੀਕੇ ਨਾਲ ਤੁਸੀਂ ਗੱਲ ਕਰ ਰਹੇ ਹੋ ਕਿ ਤੁਸੀਂ ਪਹਿਲੋਂ ਵੀ ਆਏ ਹੋ ਤੇ ਜਿੱਦਾਂ ਵਿਦੇਸ਼ਾਂ ਦੀ ਧਰਤੀ ਤੇ ਦਸਤਾਰ ਦਾ ਐਸਾ ਪਸਾਰ ਵੇਖ ਕੇ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੁੰਦਾ ਹੈ? ਪੰਜਾਬ ਦੇ ਵਿੱਚ ਰਹਿ ਕੇ ਕਦੀ ਅਸੀਂ ਸਾਰੇ ਲੋਕ ਸੋਚਦੇ ਹਾਂ ਵੀ ਸ਼ਾਇਦ ਬਾਹਰਲੇ ਦੇਸ਼ਾਂ ਵਿੱਚ ਸਿੱਖੀ ਦਾ ਪ੍ਰਚਾਰ ਪ੍ਰਸਾਰ ਨਹੀਂ ਹੋ ਰਿਹਾ, ਪਰ ਇੱਥੇ ਆ ਕੇ ਦੇਖ ਕੇ ਪਤਾ ਚੱਲਦਾ ਵੀ ਇੰਨਾ ਪੰਜਾਬੀਅਤ ਇੰਨਾ ਸਿੱਖੀ ਦਾ ਪ੍ਰਚਾਰ ਵਧੀਆ ਦੇਖਣ ਨੂੰ ਜਦੋਂ ਮਿਲਦਾ ਤੇ ਰੂਹ ਖੁਸ਼ ਹੋ ਜਾਂਦੀ ਹੈ ਜੀ। ਸੋ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ।